ਅੱਜ ਦਾ ਪਿੰਡ ਚੱਕ ਨੰਬਰ 74 ਗਾਫ ਬੇ ਜ਼ਿਲ੍ਹਾ ਲਾਇਲਪੁਰ ਤੇ ਤਹਿਸੀਲ ਜੜਾਂਵਾਲਾ ਦੇ ਇਸ ਪਿੰਡ ਨੂੰ ਪੱਕੇਵਾਂ ਕਿਉਂ ਆਖਿਆ ਜਾਂਦਾ ਹੈ। ਹਿੰਦੁਸਤਾਨ ਦੇ ਜ਼ਿਲ੍ਹਾ ਗੁਰਦਾਸਪੁਰ ਤੋਂ ਉੱਠ ਕੇ ਆਏ ਲੋਕਾਂ ਨੇ ਇਸ ਪਿੰਡ 'ਚ ਆ ਕੇ ਆਪਣੇ ਡੇਰੇ ਲਾਏ। ਹੁਣ ਇਸ ਪਿੰਡ ਦੀ ਸ਼ਕਲ ਕਿਵੇਂ ਦੀ ਹੈ ਤੁਹਾਨੂੰ ਵਿਖਾਲਾਂਗੇ ਅੱਜ ਦੇ ਇਸ ਪ੍ਰੋਗਰਾਮ 'ਚ ਜਿਹਦਾ ਨਾਂ ਹੈ ਲਹਿੰਦੇ ਪੰਜਾਬ ਦੇ ਪਿੰਡ। ਸਾਡੇ ਨਾਲ ਜੁੜੇ ਰਹੋ। ਸੰਤਾਲੀ ਦੀ ਵੰਡ ਤੋਂ ਬਾਅਦ ਇਸ ਪਿੰਡ ਦੇ ਵਿੱਚ ਸੀ ਇੱਕ ਗੁਰਦੁਆਰਾ ਮੌਜੂਦ। ਉਸ ਗੁਰਦੁਆਰੇ ਦੀ ਜਗ੍ਹਾ ਹੁਣ ਕੀ ਹੈ ਮੌਜੂਦ। ਇਸ ਤੋਂ ਇਲਾਵਾ ਇਸ ਪਿੰਡ ਦੇ ਵਿੱਚ ਕਿਹਦੀ ਹੈ ਪ੍ਰਧਾਨਗੀ, ਕੌਣ ਹੈ ਇਸ ਪਿੰਡ ਦਾ ਮੌਜੂਦਾ ਨੰਬਰਦਾਰ, ਪਿੰਡ ਦੀਆਂ ਫਸਲਾਂ ਨੂੰ ਸੈਰਾਬ ਕਰਨ ਲਈ ਗੁਗੇਰਾ ਬ੍ਰਾਂਚ ਦੀ ਲਿੱਤੀ ਗਈ ਮਦਦ। ਇਸ ਤੋਂ ਇਲਾਵਾ ਪਿੰਡ ਨੂੰ ਕਿੰਨੇ ਲੱਗਦੇ ਨੇ ਛੱਪੜ ਤੇ ਕਿੰਨੇ ਲੱਗਦੇ ਨੇ ਮੋਗੇ। ਮਿਹਨਤ ਮਜ਼ਦੂਰੀ ਹੈ ਇਸ ਪਿੰਡ ਦੇ ਲੋਕਾਂ ਦਾ ਰੋਜ਼ਗਾਰ। ਇਸ ਪਿੰਡ ਦੇ ਕਿਸਾਨ ਦਾ ਕੀ ਹੈ ਹਾਲ। ਇਸ ਪਿੰਡ ਦੀ ਸਭ ਤੋਂ ਵੱਡੀ ਕਿਹੜੀ ਹੈ ਫਸਲ, ਕਿੰਨਾ ਰਕਬਾ ਹੈ ਪਿੰਡ ਦਾ ਜ਼ੇਰੇ ਕਾਸ਼ਤ, ਪਿੰਡ ਦੀ ਟੋਟਲ ਕਿੰਨੀ ਹੈ ਆਬਾਦੀ, ਕਿਹੜੀ ਹੈ ਸਭ ਤੋਂ ਵੱਡੀ ਬਰਾਦਰੀ। ਤਾਲੀਮ ਤੇ ਸਿਹਤ ਵਿੱਚ ਪਿੰਡ ਦਾ ਕੀ ਹੈ ਮੁਕਾਮ, ਪਿੰਡ ਦੇ ਵਿੱਚ ਕਿੰਨੇ ਨੇ ਸਕੂਲ, ਕਿੰਨੀਆਂ ਨੇ ਡਿਸਪੈਂਸਰੀਆਂ, ਪਿੰਡ ਦਾ ਨੌਜਵਾਨ ਕੀ ਕਰਦਾ ਹੈ, ਪਿੰਡ ਦੇ ਨੌਜਵਾਨਾਂ ਦੇ ਮਕਬੂਲ ਨੇ ਕਿਹੜੇ ਖੇਡ। ਇਸ ਤੋਂ ਇਲਾਵਾ ਪਿੰਡ ਦੇ ਵਿੱਚ ਐਸਾ ਕੀ ਹੈ ਖਾਸ। जी अस्सलाम वालेकुम जी। सर मेरा नाम मुहम्मद सजाद, अवान बरादरी नाल मेरा तल्लक है जी। साडे बजुर्ग हिंदुस्तान तो इत्थे आए ने सी। साडे वालिद साहब उन्हां दा नाम जी चौधरी सरदार खान लंबरदार साहब सी। साडे दादा और साडे वालिद साहब भी हिंदुस्तान च लंबरदारी करदे सी। ठीक है जी। असी अवान बरादरी नाल जी बिलोंग करदे हां जी। और पुराना पिंड आ जी, ये सिखां दा पिंड आ जी। असी हिंदुस्तान तो आए हैं जी। असी सारा पिंड ही तकरीबन जी साडे बजुर्ग जिहड़े ना जी वो हिंदुस्तान तो ही इत्थे आए ने जी। साडे पिंड दा जी नां ਚੱਕ नंबर 74 गाबे पकीवा। ये पकीवा पिंड जी तकरीबन ये कोई सिखां दा जड़ा ना जी पुराना पिंड आ, उस दौर दा इहदा नां पकीवा पिया। 74 GB पकीवा जी। इहदे नाल मुलहिका पिंड 117 लगदा जी, 77 गाबे लगदा, 72 लगदा और 76 लगदा जी। इहदियां दो आबादियां वा जी, एक आबादी बरसीन और ये 74 पकीवा। एक इन्हां दी इजाफी आबादी उन्होंने आबादी बरसीन के नाम तो उन्होंने कहा जाता जी। सर जिस बंदे ने लाहौरों आना ना उन्होंने दो रस्ते लगते हैं। बरास्ता एक जड़ांवाला जी, जड़ांवाले बरास्ता सत्याने और सत्याने जिहड़ा रास्ता जाता जी बरास्ता फैसलाबाद रोड 77 स्टाप लगता सानू जी। इस तरह ही अगर फैसलाबाद रास्ता लाहौरों फैसलाबाद आते, फैसलाबादों सत्याना रोड का वो भी 77 स्टाप साडा इस्तेमाल हुंदा जी। हाँ जी। लिंक रोड तकरीबन हर पिंड नाल साडे पिंड दे जी लिंक रोड जिहड़े ने वो हुंदे आ जी सारे जी। सर असी साडे बजुर्ग चूँकि हिंदुस्तान तो आए सी, उन्हां को बहुत सारियां इनफॉर्मेशन लैंदे रहे हैं। साडा पिंड जिहड़ा जी तकरीबन एक हातियां ते मुहीत सी जी। तकरीबन कह रो कि 10 हाते सी जी। उहदे विच पिंड दा जिहड़ा सेंटर सी चौक उहदे विच एक गुरुद्वारा सी जी। लेकिन वो बाद दे विच पिंडां वालियां ने कानून नूं मद्देनज़र रखदिआं होया उत्थे एक मस्जिद की शक्ल दे दित्ती गई। वो मस्जिद के नाल ही मुलहिका एक खूह सी जी जिन्हों जिसों पानी इस्तेमाल करते सी। ते हुण अलहमदुलिल्लाह चूँकि साडे पिंड ने बड़ी तरक्की की है जी। छप्पड़ सी चारां साइडां तो वो भी खत्म हो गए और जिहड़े हाते सी वो एक एक हाते च गालबन 10-10 15-15 घर तकरीबन ना साडे बन गए जी। हाँ जी। ये काफ़ी शक्ल जिहड़ी ना पुराना पिंड तकरीबन ये नहीं रहा जी। साडे तकरीबन ज़्यादा पिंड जिहड़ा ना साडा वो गुरदासपुर चों उठ के आए जी।
ਗੁਰਦਾਸਪੁਰ ਤਹਿਸੀਲ ਸੀ, ਅਵਾਣਾ ਪਿੰਡ ਸੀ ਇੱਕ। ਕਿਉਂਕਿ ਸਾਡੇ ਅਕਸਰੀਅਤ ਜਿਹੜੀ ਜੀ ਅਵਾਣਾ ਦੀ ਆ ਪਿੰਡ ਦੀ, 90% ਲੋਕ ਇੱਥੇ ਅਵਾਣ ਬੈਠੇ ਆ। ਉਹ ਪਿੱਛੋਂ ਇੱਕ ਅਵਾਣੀ ਪਿੰਡ ਹੁੰਦਾ ਸੀ ਜੀ, ਉਹ ਉੱਥੋਂ ਹੀ ਉੱਠ ਕੇ ਆਏ ਨੇ। ਉਹਦੇ ਵਿੱਚ ਹੁਣ ਬਾਅਦ ਮਤਲਬ ਜਲੰਧਰ ਦੇ ਲੋਕ ਵੀ ਇੱਥੇ ਮੌਜੂਦ ਨੇ, ਕੁਛ ਜਿਹੜੇ ਕਿ ਅਰਾਈ ਫੈਮਿਲੀ ਨਾਲ ਤਲਕ ਰੱਖਦੇ, ਕੁਛ ਲੋਕ ਹੈ ਤੇ ਵਾਣ ਲੇਕਿਨ ਉਹ ਮਲਕਪੁਰੇ ਦੇ ਜ਼ਿਲ੍ਹੇ ਦੇ ਵਿੱਚੋਂ ਆਏ, ਉਹ ਮਲਕਪੁਰੀਏ ਦੇ ਕਹਾਣ ਲੱਗ ਪਏ ਆ। ਬੇਸਿਕ ਜਿਹੜਾ ਜੀ ਜ਼ਿਆਦਾ ਜਿਹੜਾ ਗੁਰਦਾਸਪੁਰ ਤੋਂ ਆਏ ਨੇ ਉੱਠ ਕੇ ਜੀ, ਤੇ ਅਵਾਨ ਬਰਾਦਰੀ ਨਾਲ ਤਲਕ ਰੱਖਦੇ, ਅਵਾਨੀ ਪਿੰਡ ਤੋਂ ਇੱਥੇ ਉੱਠ ਕੇ ਸਾਡੇ ਬਜ਼ੁਰਗਾਂ ਨੇ ਸਾਨੂੰ ਦੱਸਿਆ ਜੀ। ਸਰ ਸਾਡਾ ਟੋਟਲ ਨਾ ਇੱਕ ਟੇਲ ਹੁੰਦੀ ਹੈ ਜੀ, ਇੱਕ ਨਹਿਰੀ ਪਾਣੀ ਇੱਕ ਟੇਲ ਇਸਤੇਮਾਲ ਹੁੰਦੀ ਹੈ, ਇੱਕ ਮੋਗਾ ਇਸਤੇਮਾਲ ਹੁੰਦਾ। ਜਿਹੜੀ ਸਾਡੀ ਟੇਲ ਆ ਉੱਤੇ ਸਾਡੇ ਰਕਬਾ 20 ਮਰਬੇ ਨੇ ਜੀ ਜ਼ਮੀਨ ਦੇ, ਠੀਕ ਹੈ ਜੀ। ਦੂਸਰਾ ਇੱਕ ਸਾਡਾ ਇਜ਼ਾਫੀ ਬਸਤੀ ਆ ਬਾਦੀ ਬਰਸੀਨ, ਉਹਨੂੰ ਇੱਕ ਮੋਗਾ ਹੁੰਦਾ ਉੱਤੇ 28 ਮਰਬੇ ਉਹਦੇ ਉੱਤੇ ਨਾ ਸਾਡੇ ਇਸਤੇਮਾਲ ਹੋਏ। ਯਾਨੀ ਟੋਟਲ ਸਾਡੇ ਪਿੰਡ ਦਾ ਰਕਬਾ 48 ਮਰਬੇ ਆ, ਜਿਹਦੇ ਵਿੱਚੋਂ ਅਲਹਮਦੁਲਿਲਾ ਅਸੀਂ ਕਹਿ ਸਕਦੇ ਹਾਂ ਕਿ ਸਾਡਾ ਕੋਈ 40 ਮਰਬਾ ਸਾਡਾ ਜ਼ੇਰੇ ਕਾਸ਼ਤ ਨੇ ਜੀ। ਜ਼ਿਆਦਾਤਰ ਗੰਦਮ ਔਰ ਚਾਵਲ ਇਸਤੇਮਾਲ ਹੋ ਰਿਹਾ ਜੀ। ਬੇਸਿਕ ਤੇ ਟੋਟਲ ਫਸਲਾਂ ਹੋ ਰਹੀਆਂ, ਲੇਕਿਨ ਜਿਹੜਾ ਜ਼ਿਆਦਾ ਜ਼ਰੀਆ ਮੁਆਸ਼ ਹੈ ਜੀ, ਉਹ ਅਗਰ ਟੇਲ ਦਾ ਅਸੀਂ ਰਕਬਾ ਦੇਖਦੇ ਹਾਂ, ਕਿਉਂਕਿ ਪਾਣੀ ਦੀ ਕਮੀ ਹੁੰਦੀ ਹੈ ਇੱਥੇ, ਉਹਦੇ 'ਤੇ ਮੂੰਜੀ ਚਾਵਲ ਜਿਹੜੀ ਚਾਵਲ ਔਰ ਗੰਦਮ, ਤੇ ਜਿਹੜਾ ਮੋਗੇ ਵਾਲਾ ਰਕਬਾ ਸਾਡਾ ਉੱਤੇ ਜ਼ਿਆਦਾ ਲੋਕ ਕਮਾਦ ਕਾਸ਼ਤ ਕਰਦੇ ਨੇ। ਤਕਰੀਬਨ ਜੀ ਇਹ ਟੋਟਲ ਪਿੰਡ ਹੀ ਮਹਾਜਰਾਂ ਦਾ ਪਿੰਡ ਆ ਜੀ। ਜ਼ਿਆਦਾਤਰ ਆਬਾਦੀ ਇੱਥੇ ਜੀ ਅਵਾਨ 80%, ਬੇਸਿਕ ਟੋਟਲ ਤਕਰੀਬਨ ਕੋਈ 10 ਘਰ ਹਰ ਬਰਾਦਰੀ ਦੇ ਨੇ। ਅਵਾਨਾ ਤੋਂ ਬਾਅਦ ਇੱਥੇ ਜੀ ਅਕਸਰੀਅਤ ਵਰਿਆ ਬਰਾਦਰੀ ਹੈ ਜੀ, ਜੱਟ ਬਰਾਦਰੀ ਹੈ ਜੀ, ਰਹਿਮਾਨੀ ਬਰਾਦਰੀ ਆ ਔਰ ਮਹਿਰ ਬਰਾਦਰੀ ਹੈ ਜੀ। ਤਕਰੀਬਨ ਰਲਦੀ ਮਿਲਦੀ ਹਰ ਬਰਾਦਰੀ ਇੱਥੇ ਮੌਜੂਦ ਆ। ਪਾਰਟੀਸ਼ਨ ਤੋਂ ਪਹਿਲੇ ਦਾ ਕੋਈ ਮੁਕਾਮੀ ਬੰਦਾ ਇੱਥੇ ਮੌਜੂਦ ਕੋਈ ਨਹੀਂ। ਸਰ ਸਾਡਾ ਰਕਬਾ ਤਕਰੀਬਨ ਜਿਹੜਾ ਪਿੰਡ ਦਾ ਨਾ ਜੀ, ਉਹ 1.5 ਮਰਬੇ ਤੋਂ ਮੁਹੀਤ ਆ, 74 ਗਾਬੇ ਪਕੀਵਾਂ ਦਾ। ਇੱਕ ਜਿਹੜੀ ਅਲੱਗਾ ਦੀ ਬਸਤੀ ਆ ਬਾਦੀ ਬਰਸੀਨ, ਤਕਰੀਬਨ ਉਹ ਵੀ ਕੋਈ ਮਰਬੇ ਦੇ ਵਿੱਚ ਉਹ ਵੀ ਮੁਹੀਤ ਆ। ਜ਼ਰੀਆ ਮਾਸ਼ ਜਿਹੜਾ ਜ਼ਿਆਦਾਤਰ ਲੋਕਾਂ ਦਾ ਜਿਹੜਾ ਨਾ ਜੀ, ਉਹ ਹੈਗੀ ਹੈ ਜੀ ਮਿਹਨਤ ਮਜ਼ਦੂਰੀ, ਜਿਹਦੇ ਵਿੱਚ ਇੱਕ ਲੋਹੇ ਦੀ ਢਲਾਈ ਦਾ ਕੰਮ ਆ ਜੀ, ਤੇ ਕੱਪੜੇ 'ਚ ਫੈਕਟਰੀਆਂ ਦਾ ਵਗੈਰਾ ਦਾ ਨਾ ਕੰਮ ਆ, ਜਿਹਦੇ ਵਿੱਚ ਕੋਈ ਰੂਲਿੰਗ ਵਗੈਰਾ ਐਕਸਪੋਰਟ ਦਾ ਜਿਹੜਾ ਨਾ ਕੰਮ ਆ ਜੀ, ਉਹ ਜ਼ਿਆਦਾਤਰ ਲੋਕ ਜਿਹੜੇ ਨਾ ਆਪਣਾ ਜ਼ਰੀਆ ਮੁਆਸ਼ ਬਣਾ ਰਹੇ ਨੇ। ਸਰ ਹਿੰਦੁਸਤਾਨ ਤੋਂ ਮੇਰੇ ਵਾਲਿਦ ਸਾਹਿਬ ਸੀ ਜੀ ਚੌਧਰੀ ਸਰਦਾਰ ਖਾਨ ਲੰਬੜਦਾਰ ਸਾਹਿਬ ਜੀ। ਉਹਨਾਂ ਦੀ ਵਫਾਤ ਤੋਂ ਬਾਅਦ ਫਿਰ ਜਾਣੀ ਕਿ ਸਾਡੇ ਜਿਹੜੇ ਨਾ ਭਾਈ ਸੀ, ਉਹਨਾਂ ਨੇ ਦਿਲਚਸਪੀ ਇਹਦੇ ਵਿੱਚ ਨਹੀਂ ਲਈ। ਹੁਣ ਮੌਜੂਦਾ ਇੱਥੇ ਜਿਹੜੇ ਲੰਬੜਦਾਰ ਨੇ, ਜਿਹੜੇ ਰਜਪੂਤ ਬਰਾਦਰੀ ਦੇ ਇੱਕ ਲੰਬੜਦਾਰ ਸੀ ਫਜ਼ਲ ਅਹਿਮਦ ਲੰਬੜਦਾਰ ਸਾਹਿਬ ਜੀ, ਉਹਨਾਂ ਦੀ ਵਫਾਤ ਤੋਂ ਬਾਅਦ ਹੁਣ ਉਹਨਾਂ ਦੇ ਬੇਟੇ ਨੇ ਮੁਜ਼ੰਮਲ ਰਾਣਾ ਮੁਜ਼ੰਮਲ, ਠੀਕ ਹੈ ਜੀ। ਔਰ ਜੱਟ ਬਰਾਦਰੀ ਜਿਹੜੀ ਜੋ ਕਿ ਜਿਹੜੀ ਮੈਂ ਅੱਗੇ ਡਿਸਕਸ ਕੀਤਾ ਕਿ ਆਬਾਦੀ ਬਰਸੀਨ ਜਿਹੜੀ, ਉਹਦੇ ਵਿੱਚ ਯੂਨਸ ਲੰਬੜਦਾਰ ਸਾਹਿਬ ਨੇ ਜੀ, ਜੱਟ ਬਰਾਦਰੀ ਤੋਂ ਬਿਲੋਂਗ ਕਰਦੇ ਨੇ। ਸਾਡੇ ਸਰ ਪਿੰਡ 'ਚ ਡਿਸਪੈਂਸਰੀ ਇੱਕ ਮੌਜੂਦ ਆ ਜੀ, ਔਰ ਬੜੀ ਸ਼ਾਨਦਾਰ ਡਿਸਪੈਂਸਰੀ ਜਿਹੜੀ ਹੈ ਨਾ ਜੀ ਮੌਜੂਦ ਆ। ਲੇਕਿਨ ਕੋਈ ਕਹਿ ਲਓ ਕਿ ਤੁਸੀਂ ਹੁਕੂਮਤ ਦੀ ਅਦਮ ਤਵੱਜਗੀ ਦੀ ਵਜ੍ਹਾ ਤੋਂ ਨਾ ਜੀ ਉਹ ਖਸਤਾ ਹਾਲੀ ਦਾ ਸ਼ਿਕਾਰ ਹੋ ਰਹੀ ਆ। ਬੱਚੀਆਂ ਔਰ ਬੱਚਿਆਂ ਦਾ ਕੋ ਐਜੂਕੇਸ਼ਨ ਦੇ ਸਿਸਟਮ ਨਾਲ ਲੋ ਦਰਜੇ ਦਾ ਪ੍ਰਾਇਮਰੀ ਸਕੂਲ ਸਾਡੇ ਨਾਲ ਇੱਥੇ ਮੌਜੂਦ ਆ। ਬੇਸਿਕ ਪ੍ਰਾਈਵੇਟ ਸਕੂਲ ਵੀ ਇੱਥੇ ਗਜ਼ਾਲੀ ਸਕੂਲ ਸਿਸਟਮ ਆ, ਮਦਨੀ ਸਕੂਲ, ਬੇਸਿਕ 3 ਸਕੂਲ ਪ੍ਰਾਈਵੇਟ ਚੱਲ ਰਹੇ ਨੇ, ਇੱਕ ਸਰਕਾਰੀ ਸਕੂਲ ਇੱਥੇ ਚੱਲ ਰਿਹਾ ਜੀ। ਸਰ ਇੱਥੇ ਜ਼ਿਆਦਾ ਜਿਹੜਾ ਨਾ ਤਕਰੀਬਨ ਤੁਸੀਂ ਕਹੋ ਕਿ 95% ਸੁੰਨੀ ਇੱਥੇ ਰਹਿ ਰਹੇ ਨੇ ਜੀ, ਠੀਕ ਹੈ ਜੀ। ਔਰ ਸੁੰਨੀਆਂ ਦੀਆਂ ਅਲਹਮਦੁਲਿਲਾ ਇੱਥੇ 4 ਮਸਜਿਦਾਂ ਨੇ ਜੀ। ਇੱਕ ਅਹਿਲੇ ਹਦੀਸ ਦੀ ਮਸਜਿਦ ਆ, ਲੇਕਿਨ ਸਾਡੇ ਪਿੰਡ ਦੇ ਵਿੱਚ ਅਲਹਮਦੁਲਿਲਾ ਫਿਰਕਾ ਵਾਰੀਅਤ ਦੀ ਕੋਈ ਐਸੀ ਫਜ਼ਾ ਕਾਇਮ ਨਹੀਂ। ਹਰ ਬੰਦਾ ਸੁੰਨੀ ਅਹਿਲੇ ਹਦੀਸਾਂ ਦੀ ਮਸਜਿਦ 'ਚ ਜਾ ਕੇ ਨਮਾਜ਼ ਅਦਾ ਕਰ ਰਹੇ ਆ, ਅਹਿਲੇ ਹਦੀਸ ਸੁੰਨੀਆਂ 'ਚ ਅਲਹਮਦੁਲਿਲਾ। ਮਜ਼ਹਬੀ ਇੱਥੇ ਤੇ ਫਿਰਕਾ ਕੋਈ ਨਹੀਂ ਜੀ। ਖੇਲ ਜੀ ਜ਼ਿਆਦਾਤਰ ਇੱਥੇ ਜਿਹੜਾ ਨਾ ਵਾਲੀਬਾਲ ਔਰ ਕ੍ਰਿਕਟ ਜਿਹੜੇ ਨਾ ਬੱਚੇ ਸਟੂਡੈਂਟ ਬੱਚੇ ਜਿਹੜੇ ਨਾ ਤਵੱਜਾ ਦੇ ਰਹੇ। ਬਦਕਿਸਮਤੀ ਦੇ ਨਾਲ ਨਹੀਂ ਜੀ ਸਾਡਾ ਪਿੰਡ ਜਿਹੜਾ ਵਾ ਨਾ ਜੀ, ਉਹ ਜਿਹੜਾ ਨਾ ਜੀ ਇਹ ਤੁਸੀਂ ਕਹਿ ਲਓ ਕਿ ਬੁਰੀ ਐਕਟੀਵਿਟੀ ਜਿਹੜੀ ਹੈ ਨਾ ਜੀ, ਉਹਦੇ ਵਿੱਚ ਵੀ ਸਾਡੀ ਯੂਥ ਜਿਹੜੀ ਹੈ ਨਾ ਉਹ ਮਤਲਬ ਸ਼ਾਮਲ ਆ ਜੀ। ਤੇ ਉਹਦੇ ਵਾਸਤੇ ਬਹੁਤ ਸਾਰੀਆਂ ਸਾਡੇ ਪਿੰਡ 'ਚ ਕਮੇਟੀਆਂ ਵੀ ਬਣੀਆਂ ਗਈਆਂ ਕਿ ਇਹਨਾਂ ਦੀ ਯੂਥ ਵਾਸਤੇ ਨਾ ਇਹਨਾਂ ਦਾ ਕੁਝ ਕੀਤਾ ਜਾਵੇ। ਔਰ ਅਲਹਮਦੁਲਿਲਾ ਯੂਥ ਜਿਹੜੀ ਆ ਨਾ ਜ਼ਿਆਦਾਤਰ ਜਿਹੜੀ ਆ ਕੋਸ਼ਿਸ਼ ਕਰਦੇ ਆ ਵਾਲਦੈਨ ਕਿ ਇਹਨਾਂ ਨੂੰ ਨਾ ਆਪਣੇ ਰਿਜ਼ਕ ਦੇ ਉੱਤੇ ਲਾਇਆ ਜਾਏ, ਆਪਣਾ ਰੋਜ਼ਗਾਰ ਇਹ ਕਮਾਏ ਜਾਣ ਜੀ। ਸਰ ਇੱਥੇ ਅਲਹਮਦੁਲਿਲਾ ਅੰਜਮਨ ਗੁਲਾਮਾਂ ਨੇ ਮੁਸਤਫਾ ਦੇ ਨਾਂ ਤੋਂ ਇੱਕ ਕਮੇਟੀ ਨੇ ਜੀ, ਜਿਨ੍ਹਾਂ ਦੀ ਸਰਬਰਾਹੀ ਆਪਣੇ ਨਾ ਜੀ ਹਾਫਜ਼ ਮੁਹੰਮਦ ਅਫਜ਼ਲ ਸਾਜਿਦ ਸਾਹਿਬ ਨਾਲ ਸਾਡੇ ਇਮਾਮ ਜਾਮਿਆ ਮਸਜਿਦ ਆ ਜੀ, ਉਹਨਾਂ ਦੀ ਸਰਬਰਾਹੀ ਦੇ ਵਿੱਚ ਮਜ਼ਹਬੀ ਕੰਮ, ਈਦਗਾਹ ਦਾ ਕੰਮ, ਜਨਾਜ਼ਗਾਹ ਦਾ ਕੰਮ, ਕਬਰਸਤਾਨ ਦਾ ਕੰਮ ਉਹ ਅਲਹਮਦੁਲਿਲਾ ਬਹੁਤ ਅੱਛੇ ਤਰੀਕੇ ਦੇ ਨਾਲ ਨਾ ਜੀ ਹੋ ਰਿਹਾ। ਔਰ ਉਹਨਾਂ ਦੀ ਆਵਾਜ਼ 'ਤੇ ਤਕਰੀਬਨ ਸਾਰਾ ਪਿੰਡ ਲੱਬੈਕ ਕਹਿੰਦਿਆਂ ਹੋਇਆ ਜਿਸ ਤਰ੍ਹਾਂ ਵੀ ਉਹਨਾਂ ਕੋਲ ਮਦਦ ਹੋ ਸਕੇ ਉਹਨਾਂ ਦੀ ਕਰਦੇ ਆ। ਦੂਸਰੀ ਇੱਕ ਤਨਜ਼ੀਮ ਅਸੀਂ ਜੀ ਬਣਾਈ ਹੈ ਜੀ ਇੱਥੇ ਆਪਣੇ ਟੇਲ ਦੇ ਉੱਤੇ, ਚੂਕੇ ਵਾਨ ਬਰਾਦਰੀ ਦਾ ਜੀ ਪਿੰਡ ਆ।
ਅਸੀਂ ਅਲਵਾਨ ਵੈਲਫੇਅਰ ਸੁਸਾਇਟੀ ਇੱਕ ਬਣਾਈ ਆ, ਅਵਾਨ ਕਿਸਾਨ ਕੌਂਸਲ ਵੀ ਅਸੀਂ ਉਹਨੂੰ ਕਹਿੰਦੇ ਆ ਜੀ। ਉਹਦੀ ਮਦਦ ਦੇ ਵਿੱਚ ਜੀ, ਉਹਦੇ ਵਿੱਚ ਅਲਹਮਦੁਲਿਲਾ ਮੈਂ ਲੀਡ ਕਰ ਰਿਹਾ ਉਹਨੂੰ ਜੀ। ਅਸੀਂ ਆਪਣੀ ਮਦਦ ਆਪ ਦੇ ਤਹਿਤ ਜਿਹੜਾ ਨਾ ਜੀ, ਅਸੀਂ ਇੱਕ ਪੁਖਤਾ ਖਾਲਾ ਬਣਾਇਆ ਜਿਹਦੇ ਵਿੱਚ ਹਰ ਜ਼ਿਮੀਦਾਰ ਨੇ ਸਾਨੂੰ ਚੰਦਾ ਵੀ ਦਿੱਤਾ। ਜਿਹੜੇ ਕੋਈ ਹੈ ਸੀ ਜੀ ਮੁਖੱਈਰ ਹਜ਼ਰਾਤ, ਉਹਨਾਂ ਨੇ ਤਕਰੀਬਨ ਜ਼ਿਆਦਾ ਦਿੱਤਾ, ਬਾਕੀਆਂ ਆਪਣੇ ਹਰ ਏਕੜ ਦੇ ਹਿਸਾਬ ਨਾਲ ਦਿੱਤਾ। ਜਿਹਦੇ ਵਿੱਚ ਜਦੋਂ ਵੀ ਕਿਸਾਨ ਕੌਂਸਲ ਨੂੰ ਕੋਈ ਕੰਮ ਪੈਂਦਾ ਜ਼ਿਮੀਂਦਾਰ ਦਾ ਮੁਤਲਕਾ ਅਲਹਮਦੁਲਿਲਾ ਉਹ ਕੰਮ ਕਰਦੇ ਨੇ ਜੀ। ਦੁਸ਼ਮਣੀ ਤਾਂ ਦੇਖੋ ਜੀ ਹਰ ਪਿੰਡ 'ਚ ਹੁੰਦੀ ਹੈ, ਕਿਉਂਕਿ ਪੰਜਾਬ ਜਿਹੜਾ ਵਾ ਨਾ ਜੀ, ਇਹਦੇ ਵਿੱਚ ਤੇ ਨਾ ਹੋਵੇ ਤੇ ਇਹ ਤਾਂ ਝੂਠ ਵਾਲੀ ਗੱਲ ਆ। 90% ਲੋਕ ਜਿਹੜੇ ਨਾ ਜੀ ਇਹ ਤਕਰੀਬਨ ਅਮਨ ਪਸੰਦ ਲੋਕ ਸਾਡੇ ਰਹੇ ਨੇ ਜੀ। 10% ਲੋਕ ਹੈ ਜਿਨ੍ਹਾਂ ਦੀਆਂ ਆਪਸ ਦੇ ਵਿੱਚ ਅਦਾਵਤਾਂ ਵੀ ਹੈ ਜੀ, ਠੀਕ ਹੈ ਨਾ ਜੀ। ਤੇ ਲੇਕਿਨ ਬੇਸਿਕ ਜਿਹੜੀ ਅਗਰ ਤੁਸੀਂ ਓਵਰਆਲ 90% ਲੋਕ ਜਿਹੜੇ ਨਾ ਸਾਡੇ ਇੱਕ ਦੂਸਰੇ ਨਾਲ ਮਿਲ ਕੇ ਚੱਲਣਾ ਚਾਹੁੰਦੇ ਆ, ਪਿਆਰ ਮੁਹੱਬਤ ਵਾਲੇ ਲੋਕ ਨੇ।